ਬਿਜ਼ਨਸਮੈਨ ਵੀ ਹੋ, ਲੋਕੀ ਤਾਂ ਤੁਹਾਨੂੰ ਇਹੀ ਸਮਝਦੇ ਨੇ ਕਿ ਤੁਸੀਂ ਇੱਕ ਬਹੁਤ ਅੱਛੇ ਸਿੰਗਰ ਵੀ ਹੋ। ਤੁਸੀਂ ਗਵਰਨਮੈਂਟ ਕਾਲਜ ਲਾਹੌਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਤੁਸੀਂ ਸਿੰਗਿੰਗ ਵੱਲ ਆ ਗਏ ਤੇ ਕਾਰੋਬਾਰ ਵੱਲ ਗਏ ਤੁਸੀਂ, ਇਹ ਸਾਨੂੰ ਬਾਅਦ ਚ ਪਤਾ ਲੱਗਾ। ਗ੍ਰੈਜੂਏਸ਼ਨ ਤੋਂ ਬਾਅਦ ਮੈਂ ਕਾਰੋਬਾਰ ਕੀਤਾ ਸੀ। ਅੱਛਾ, ਗ੍ਰੈਜੂਏਸ਼ਨ ਤੋਂ ਬਾਅਦ ਕਾਰੋਬਾਰ ਕੀਤਾ। 3 ਸਾਲ 4 ਸਾਲ ਕਾਰੋਬਾਰ ਕਰਦਾ ਤਾਂ ਫਿਰ ਮੇਰਾ ਮਿਊਜ਼ਿਕ ਵਿੱਚ ਅੱਛਾ, ਫਿਰ ਤੁਸੀਂ ਮਿਊਜ਼ਿਕ ਚ ਆਏ ਤੇ ਕਾਰੋਬਾਰ ਕਿਸ ਚੀਜ਼ ਦਾ ਕਰਦੇ ਹੋ ਸਰ? ਮੇਰੀ ਸਿੰਗਰ ਤੇ ਹੁਣ ਬਣਾਏ ਨਾ ਬੁਟੀਕ। ਮੇਰੀ ਸਭ ਤੋਂ ਪਹਿਲੇ ਬੁਟੀਕ ਸੀ ਪਾਕਿਸਤਾਨ ਦੇ ਵਿੱਚ, ਇੱਥੇ ਫੋਰਟਸ ਦੇ ਵਿੱਚ ਮੇਰੀ ਆਪਣੀ ਬੁਟੀਕ ਸੀ। ਉਹਦੇ ਬਾਅਦ ਤੁਸੀਂ ਇੱਕ ਸੱਜੀ ਦਾ ਵੀ ਸ਼ੁਰੂ ਕੀਤਾ? ਹਾਂ, ਮੇਰਾ ਰੈਸਟੋਰੈਂਟ ਵੀ ਸੀ, ਮੇਰੀ ਬੁਟੀਕ ਵੀ ਸੀ, ਮੈਂ ਜੁਐਲਰੀ ਦਾ ਕੰਮ ਵੀ ਕਰਦਾ ਸੀ, 골ਡ ਦਾ। ਤੇ ਉਹ ਫਿਰ ਗੋਲਡ ਦਾ ਜਾਂ ਡਾਇਮੰਡ ਦਾ ਵੀ? ਡਾਇਮੰਡ ਦਾ ਵੀ ਕਰਦਾ ਸੀ। ਸਹੀ। ਤੇ ਉਹ ਫਿਰ ਇਸ ਵਾਸਤੇ ਮੈਨੂੰ ਇਹਨੂੰ ਜ਼ਿਆਦਾ ਮੈਂ ਆਪਣੀ ਕਲਾਸ ਨਾਲ ਕੰਮ ਕੀਤਾ। ਐਕਚੁਅਲੀ ਆਪਣੇ ਵੱਡਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅੱਜ ਆਪਣੇ ਵਾਲਿਦ ਸਾਹਿਬ ਦਾ, ਕਿ ਉਹਨੇ ਕਿਹਾ ਸੀ ਪੁੱਤਰ ਇਹ ਕੰਮ ਕਰੋ, ਲੇਕਿਨ ਆਪਣੇ ਇਹਨੂੰ ਉਹ ਨਾ ਬਣਾਓ ਕਿ ਇਹਦੇ ਬਗੈਰ ਮੈਂ ਜੀ ਨਹੀਂ ਸਕਦਾ। ਤੁਹਾਡਾ ਬਿਜ਼ਨਸ ਹੋਏਗਾ, ਇਹ ਚੱਲ ਗਿਆ, ਨਾ ਚੱਲਿਆ, ਤੈਨੂੰ ਕੋਈ ਪ੍ਰੋਬਲਮ ਨਾ ਹੋਵੇ। ਬਿਲਕੁਲ ਸਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹੀ ਵਜ੍ਹਾ ਹੈ ਕਿ ਸਾਡੇ ਬਹੁਤ ਸਾਰੇ ਫਨਕਾਰ ਜਿਹੜੇ ਨੇ ਉਹਨਾਂ ਦੇ ਜਿਹੜੇ ਆਖਰੀ ਜ਼ਿੰਦਗੀ ਦੇ ਲਮਹਾਤ ਹੁੰਦੇ ਨੇ, ਉਹ ਬੜੀ ਵਿਚਾਰਿਆਂ ਦੀ ਪੁਰਸਾਨੇ ਹਾਲ ਜ਼ਿੰਦਗੀ। ਇਹੀ ਮੇਰੇ ਵਾਲਿਦ ਸਾਹਿਬ ਕਹਿੰਦੇ ਸਨ, ਲੇਕਿਨ ਉਦੋਂ ਸਮਝ ਨਹੀਂ ਆਉਂਦੀ ਸੀ। ਅੱਜ ਸਮਝ ਆ ਰਹੀ ਕਿ ਉਹ ਠੀਕ ਸਨ। ਬਿਲਕੁਲ ਠੀਕ। ਕਿ ਅਗਰ ਮੈਂ ਬਿਜ਼ਨਸ ਨਾ ਕਰਦਾ, ਮੇਰਾ ਪਿੱਛੇ ਦੂਸਰਾ ਨਾ ਹੁੰਦਾ, ਤੇ ਮੈਨੂੰ ਲੋਕੀ ਕੀ ਕਰਦੇ ਨੇ ਫਿਰ ਉਹ ਤੁਹਾਨੂੰ ਉਸ ਤਰ੍ਹਾਂ ਯੂਜ਼ ਕਰਦੇ ਨੇ ਕਿ ਯਾਰ ਇਹਨੂੰ ਮੈਂ ਫੰਕਸ਼ਨ ਨਹੀਂ ਦਿਆਂਗਾ ਤੇ ਇਹ ਤੇ ਮਰ ਜਾਏਗਾ। ਤੇ ਫਿਰ ਤੁਹਾਡੀ ਆਰਟਿਸਟ ਦੀ ਉਹ ਕਦਰ ਨਹੀਂ ਰਹਿੰਦੀ। ਤੁਸੀਂ ਭਰੇ ਹੋਏ ਹੋ ਤੇ ਫਿਰ ਤੁਹਾਡੀ ਕਦਰ ਵੀ ਜ਼ਿਆਦਾ ਹੈ। ਬੇਗ ਸਾਹਿਬ, ਫਿਲਮ ਦਾ ਆਗਾਜ਼ ਕਿਸ ਤਰ੍ਹਾਂ ਕੀਤਾ? ਇਹ ਮੌਜੂਦਾ ਜਿਹੜਾ ਦੌਰ ਚੱਲ ਰਿਹਾ ਹੈ, ਇਸ ਦੌਰ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਸਿਆਸਤ ਦਾ ਸ਼ੋਭਾ ਹੋਵੇ, ਮਿਊਜ਼ਿਕ ਦਾ ਸ਼ੋਭਾ ਹੋਵੇ, ਸ਼ੋਬਿਜ਼ ਦਾ ਸ਼ੋਭਾ ਹੋਵੇ, ਈਵਨ ਬਿਊਰੋਕ੍ਰੇਸੀ ਦਾ ਸ਼ੋਭਾ ਹੋਵੇ, ਕੋਈ ਵੀ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ ਹੁੰਦਾ। ਤੇ ਤੁਹਾਨੂੰ ਇੱਕ ਨਵੇਂ ਬੰਦੇ ਨੂੰ ਕਿਸ ਤਰ੍ਹਾਂ ਮੌਕਾ ਮਿਲ ਗਿਆ ਕਿ ਤੁਹਾਨੂੰ ਜਗ੍ਹਾ ਕਿਸ ਤਰ੍ਹਾਂ ਦਿੱਤੀ ਅਗਲਿਆਂ ਨੇ ਕਿ ਜੀ ਤੁਸੀਂ ਮਤਲਬ ਇੱਕ ਫਿਲਮ ਦੇ ਵਿੱਚ ਤੁਹਾਨੂੰ ਮੌਕਾ ਮਿਲਿਆ? ਮਲਕ ਸਾਹਿਬ, ਅੱਲਾ ਹਮੇਸ਼ਾ ਮੇਰੇ ਤੇ ਬਹੁਤ ਮਿਹਰਬਾਨ ਰਹੇ ਮਾਸ਼ਾਅੱਲਾ। मेरे ख्याल से मेरे माँ प्यो ने बहुत अच्छे काम किए लोगों से, बहुत अच्छे काम किए होंगे। और मैं जो मैंने पता ना वो भी तो मेरे सामने ने। तो तैनूं माँ बाप की जी ना नेकी का बदला समटाइम तुहाडी औलाद वालों मिल जाता है। मैंने कभी भी इन्नी कोशिश नहीं करनी पई किसी काम से। अल्लाह ने मैंने चीज़ां सामने लिया के मेरे खड़ी कर दी। समटाइम ऐसा होता है कि किसी को मुसीबत हो ना तो मैं सामने जाके अल्लाह मैंने खिला देता है। हालांकि मेरा कोई ताल्लुक नहीं होता उसदे नाल। तो मेरे बड़े अच्छे दोस्त हैं यासीन मलिक साहब, असी GT करते सां उस दौर च। अजकल दे गेट टूगैदर बड़ी आम चीज़ है ना, उदों बड़ा मुश्किल होंदा सी। ते आई यूज्ड टू प्ले गिटार, आई यूज्ड टू सिंग विद गिटार। ते वो मैंने कहते बारे ज़्यादा यार रात को असी पार्टी कर रहे हैं, इकट्ठे बैठांगे, गाना गावांगे, ये करांगे, वो करांगे, चिल करांगे। तो मैं गिटार दे गाने शाने गाने ते वो बड़े अपना इधर तंदौर दसदा पिया मैं 92 93 तो बड़ा अर्ली दा। ठीक है जी। उदों गिटार भी कोई नहीं सी बजांदा, ਉਹਨੂੰ गिटार ਨੂੰ ਲੋਕੀ ਕਹਿੰਦੇ ਬੈਂਜੋ। ਹਾਂਜੀ ਹਾਂਜੀ, ਬੈਂਜੋ ਹੀ ਕਹਿੰਦੇ ਨੇ। गिटार भी नहीं कहना आंदा सी लोकां ਨੂੰ। ਜੀ ਸਹੀ, मैं ठीक कह रहा ना? ਬਿਲਕੁਲ ਸਹੀ ਕਹਿ ਰਹੇ ਹੋ। ਤੇ ਕਈ ਕਹਿੰਦੇ ਯਾਰ ਬੈਂਜੋ ਲੈ ਆਈ ਆਪਣੀ ਫਲਾਣਾ। ਮੈਂ ਕਿਹਾ ਅੱਛਾ ਜੀ। ਉੱਥੇ ਗਾਣੇ ਤੇ ਬੜਾ ਕਹਿੰਦੇ ਯਾਰ ਤੂੰ ਇੰਨਾ ਖੂਬਸੂਰਤ ਗਾਣਾ ਹੈ ਤੇ ਤੂੰ ਗਾਣੇ ਕਿਉਂ ਨਹੀਂ ਗਾਉਂਦਾ ਯਾਰ, ਫਿਲਮ ਦੇ ਵਿੱਚ ਕਿਉਂ ਨਹੀਂ ਗਾਉਂਦਾ? ਮੈਂ ਕਿਹਾ ਇੱਥੇ ਪੰਜਾਬੀ ਫਿਲਮਾਂ ਬਣਦੀਆਂ ਤੇ ਮੈਂ ਕੀ ਗਾਣਾ ਹੈ? ਸੁਲਤਾਨ ਰਾਏ ਸਾਹਿਬ ਦੀਆਂ ਫਿਲਮਾਂ ਬਣ ਰਹੀਆਂ ਤੇ ਮੈਂ ਪੰਜਾਬੀ ਕੀ, ਉਹ ਤਾਂ ਗਾਉਂਦੇ ਨਹੀਂ ਸਾਡੇ ਪੰਜਾਬੀ ਜਿਹੜੇ ਆਪਣਾ ਸਾਡੇ ਆਰਟਿਸਟ ਨੇ ਜਾਂ ਜਿਹੜੇ ਹੀਰੋ ਨੇ। ਕਹਿੰਦੇ ਨਹੀਂ ਯਾਰ ਇੱਕ ਫਿਲਮ ਬੜੀ ਅੱਛੀ ਬਣਦੀ ਪਈ ਹੈ, ਸैयद ਨੂਰ ਸਾਹਿਬ ਫਿਲਮ ਬਣਾ ਰਹੇ ਨੇ ਔਰ ਉਰਦੂ ਫਿਲਮ ਹੈ, ਉਹਦੇ 'ਚ ਸ਼ਾਨ ਹੈਗਾ। ਮੈਂ ਕਿਹਾ ਸ਼ਾਨ ਤੇ ਬਾਹਰ ਚਲਾ ਗਿਆ। ਕਹਿੰਦੇ ਨਹੀਂ ਉਹਨੂੰ ਬੁਲਾ ਰਹੇ ਨੇ ਸ਼ਾਨ ਨੂੰ ਵਾਪਸ। ਬਸ ਜਦੋਂ ਨਾ ਅੱਲਾਹ ਤਾਲਾ ਨੇ ਚੀਜ਼ਾਂ ਨੂੰ ਜੋੜਨੀਆਂ ਹੁੰਦਾ ਨਾ ਤਾਂ ਸਾਰਾ ਜਹਾਨ ਤੁਹਾਡੇ ਨਾਲ ਜੁੜ ਜਾਂਦਾ। ਉਹ ਫਿਲਮ ਅਸੀਂ ਮੈਨੂੰ ਰੁਖਸਾਨਾ ਨੂਰ ਸਾਹਿਬ ਕੋਲ ਭੇਜਿਆ ਉਹਨਾਂ ਨੇ। ਅੱਛਾ। ਉਹ ਕਿ ਤੁਸੀਂ ਆਪਣਾ ਉਹਨਾਂ ਨੇ ਮੈਨੂੰ ਸੁਣ ਲਿੱਤਾ ਹੈ ਸੀ ਮਰਹੂਮਾ ਮੇਰੀ हाँ जी ਕੁਲੀਗ मुझे पता है जी, मैंने पता है जी। मैं ਤੁਹਾਨੂੰ ਉਹਨਾਂ ਨਾਲ ਵੀ ਕਾਫੀ ਵਾਰੀ ਮਿਲਿਆ। तो मैं ਉੱਥੇ ਗਿਆ ਤੇ ਮੈਨੂੰ ਕਹਿੰਦੇ ਨੇ ਭਾਬੀ ਜੀ ਕਹਿੰਦੇ ਨੇ ਕਿ ਵਾਰਿਸ ਮੇਰੇ ਮੀਆਂ ਬਹੁਤ ਅੱਛੀ ਫਿਲਮ ਬਣਾ ਰਹੇ, ਤੁਸੀਂ ਮੈਂ ਚਾਹੁੰਦੀ ਤੁਸੀਂ ਇੱਕ ਗਾਣਾ ਗਾਓ, ਇੱਕ ਗਾਣਾ ਕਿ ਤੁਸੀਂ ਇਹ ਫਲਾਣੇ ਸਟੂਡੀਓ ਆ ਜਾਓ। ਤੇ ਫੋਕ ਸਟੂਡੀਓ ਹੁੰਦਾ ਸੀ ਮਜ਼ਾਂਗੀ 'ਚ ਨਾ। ਤੇ ਮੈਂ ਚਲਾ ਗਿਆ ਤੇ ਆਈ ਵਾਜ਼ ਵੇਅਰਿੰਗ ਜੀਨਸ ਔਰ ਮੈਂ ਟੀ-ਸ਼ਰਟ ਪਾ ਕੇ ਤੇ ਇਸ ਤਰ੍ਹਾਂ ਹੀ ਮਤਲਬ ਹੱਥ 'ਚ ਉਦੋਂ ਨਵਾਂ ਫੋਨ ਆਇਆ ਸੀ ਤੇ मैं फ़ोन पर ਤੇ अमजद बोवी साहब ने मैंने देखा जी आप गाएंगे? कॉलेज के लड़के जैसे निकलते हैं तो मैं कि जी हाँ मैं गाऊंगा। तो कहते हैं फिर रिहर्सल करी, वहाँ से उठे हैं उठ उठ के चले गए दूसरे स्टूडियो जिथे रिकॉर्डिंग होती पई ते वाजे थे गांदे ने कहते ने ए लो प्रैक्टिस करो फिर गाना। वो गाना हैगा सी साथी मेरे तेरे बिना थे ख्वाब सुने मेरे। वो जनाब प्रैक्टिस किया। मैं कि जी रिकॉर्ड करो।
15 ਮਿੰਟ 'ਚ ਮੈਂ ਗਾਣਾ ਰਿਕਾਰਡ ਕਰਤਾ। ਅੱਛਾ, 15 ਮਿੰਟ ਲੱਗੇ ਸਿਰਫ। ਪਹਿਲਾ ਗਾਣਾ। ਹਾਂਜੀ, 2 ਟੇਕਾਂ ਹੋਈਆਂ ਸ਼ਾਇਦ, ਤੀਸਰੀ ਟੇਕ ਹੀ ਚੌਕੇ ਹੋ ਗਿਆ ਸੀ। ਤੇ ਉਹਦੇ ਬਾਅਦ ਸਈਦ ਨੂਰ ਸਾਹਿਬ ਐਂਟਰ ਹੋਏ ਨੇ। ਹਾਂ ਜੀ ਬੋਬੀ ਸਾਹਿਬ, ਆਪਣਾ ਰਿਹਰਸਲ ਹੋ ਗਈ ਹੈ? ਉਹ ਕਹਿੰਦੇ ਇਸ ਮੁੰਡੇ ਨੇ ਗਾਣਾ ਹੀ ਗਾਤਾ। ਕਹਿੰਦੇ ਹੈਂ? ਉਹ ਕਹਿੰਦੇ ਜੀ ਲਾਓ ਹਾਂ ਮੇਰਾ ਗਾਣਾ। ਜਦੋਂ ਗਾਣਾ ਉਹਨਾਂ ਨੇ ਔਨ ਕੀਤਾ ਤੇ ਲਿਟਰਲੀ ਕਦੀ ਸਈਦ ਨੂਰ ਸਾਹਿਬ ਦਾ ਇੰਟਰਵਿਊ ਕਰੋਗੇ ਤੁਸੀਂ, ਉਹਨੇ ਲੁੱਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀ। ਕਹਿੰਦੇ ਮੈਨੂੰ ਇਸ ਆਵਾਜ਼ ਦੀ ਜ਼ਰੂਰਤ ਸੀ ਪਾਕਿਸਤਾਨੀ ਫਿਲਮ ਇੰਡਸਟਰੀ ਵਾਸਤੇ। ਵੈਰੀ ਗੁੱਡ। ਉਹ ਗਾਣਾ ਸੁਣਨ ਦੇ ਬਾਅਦ 3 ਹੋਰ ਗਾਣੇ ਸਨ, ਉਹ ਤਿੰਨੇ ਗਾਣੇ ਵੀ ਮੈਂ ਉਹਦੇ ਬਾਅਦ ਗਾਤੇ। ਗਾਣਾ ਮੈਂ ਇੱਕ ਗਾਣਾ ਗਿਆ ਸੀ ਉਸੇ ਵੇਲੇ ਹੀ? ਉਸੇ ਵੇਲੇ ਹੀ। ਮੈਂ 4 ਗਾਣੇ ਗਾ ਕੇ 4 ਘੰਟੇ 'ਚ ਘਰ ਆ ਕੇ ਸੋ ਗਿਆ। ਜਦੋਂ ਮੈਂ ਘਰ ਆ ਕੇ ਸੁੱਤਾ ਤੇ ਮੇਰੇ ਨਸੀਬ ਜਾਗ ਗਏ। ਸਹੀ। ਤੇ ਉਹ ਜਦੋਂ ਸੁੱਤਾ ਤੇ ਮੈਨੂੰ ਫੋਨ ਆ ਗਿਆ ਨੂਰ ਸਾਹਿਬ ਦਾ। ਮੈਨੂੰ ਉਠਾਇਆ ਉਹਨਾਂ ਨੇ ਫੋਨ, ਜੀ ਆਪਣਾ ਮੇਰੇ ਨਾਲ ਗੱਲ ਕਰੋ। ਜਦੋਂ ਮੈਂ ਗੱਲ ਕੀਤੀ, ਕਹਿੰਦੇ ਜੀ आपको पता है हम आपका गाना सुन रहे हैं। मैं सोचा अभी तो मैं गा गया तो चले जाना। तो आपको पता है मेरे साथ केड़ा केड़ा बंदा बैठा है? मैं कि जी नहीं नूर साहब मैंने नहीं पता, मैं तो सुता है सी। तो वो कहते जी मतलब मुस्तफा कुरैशी साहब बैठे ने, अपना जोए शेख बैठे ने, नदीम बेग साहब बैठे ने, मैं बैठा। ਅਸੀਂ ਇਹ ਤੁਹਾਡਾ ਗਾਣਾ 8 ਵਾਰੀ ਸੁਣਿਆ। ਵੈਰੀ ਗੁੱਡ। ਉਹ ਗਾਣਾ ਸੀ ਆਪ ਯਾਰ ਦਿਲ ਮੇ ਜਗਾ। ਅੱਛਾ, ਉਹਦੇ ਤੇ ਮੈਨੂੰ ਨੈਸ਼ਨਲ ਫਿਲਮ ਅਵਾਰਡ ਮਿਲਿਆ ਸੀ। ਅੱਛਾ, ਥੋੜਾ ਜਿਹਾ 2 ਬੋਲ ਉਹਦੇ ਸੁਣਾ ਦਿਓ ਸਾਨੂੰ। आ प्यार दिल में जगा, आ धड़कनों में समा, तुझको कसम मेरी जाना, आके न फिर दूर जाना। ਵਾਹ, आ प्यार दिल में जगा। ਬਹੁਤ ਖੂਬ। ਤੇ ਬੇਗ ਸਾਹਿਬ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਦਰਵਾਜ਼ੇ ਖੁੱਲ੍ਹਦੇ ਗਏ। ਮੈਂ ਸਮਝਦਾ ਕਿ ਜਿਹੜਾ ਵਾਇਰਸ ਬੇਗ ਹੈ ਨਾ, ਉਹ ਵਾਇਰਸ ਬੇਗ ਦੀ ਤਰ੍ਹਾਂ ਪੂਰੀ ਫਿਲਮ ਇੰਡਸਟਰੀ 'ਚ ਹਿੱਟ ਹੋ ਗਿਆ। ਜ਼ਬਰਦਸਤ। ਉਹ ਜਿਹੜਾ ਵੀ ਗਾਣਾ ਆਵੇ, ਜਿਹੜੀ ਵੀ ਫਿਲਮ ਹੋਵੇ, ਉਹ ਕਹਿੰਦੇ ਸਨ ਜੀ ਇਹਦਾ ਗਾਣਾ ਹੋਏਗਾ ਤੇ ਫਿਲਮ ਹੋਏਗੀ, ਬੰਦਾ ਅਸੀਂ ਫਿਲਮ ਨਹੀਂ। ਬਲਕਿ ਹੀਰੋ ਕਹਿੰਦੇ ਸਨ, ਮੈਨੂੰ ਇੱਕ ਦਿਨ ਮੰਮੀ ਆਇਆ, ਉਹਨੇ ਦੱਸਿਆ ਕਿ ਅਸੀਂ ਕਹਿੰਦੇ ਸੀ ਜੀ ਉਹਦਾ ਗਾਣਾ ਗਵਾਓਗੇ ਤਾਂ ਮੈਂ ਫਿਲਮ ਕਰਾਂਗਾ। ਬਸ ਇਹ ਦੇਖੋ, ਮੈਂ ਉਹੀ ਬੰਦਾ ਸਾਂ, ਮੈਂ ਉਹੀ ਬੰਦਾ ਜਿਹੜਾ ਗਰੁੱਪਾਂ 'ਚ ਗਾ ਰਿਹਾ, ਜਿਹੜਾ ਗਾਣਾ ਛੱਡ ਚੁੱਕਿਆ। ਇਹ ਮੈਂ ਜਦੋਂ ਅੱਲਾ ਕਿਸੇ ਨੂੰ ਦਿੰਦਾ ਨਾ, ਉਹਦਾ ਘਰ ਨਹੀਂ ਵੇਖਦਾ, ਉਹਦੀ ਜ਼ਾਤ ਨਹੀਂ ਵੇਖਦਾ, ਉਹਦੀ ਸ਼ਕਲ ਨਹੀਂ ਵੇਖਦਾ, ਬਸ ਉਹਨੂੰ ਦੇ ਦਿੰਦਾ। ਬਿਲਕੁਲ ਸਹੀ। ਇਹ ਹੁਣ ਤੇਰਾ ਸਭ ਕੁਝ। ਸਹੀ। ਤੇ ਕਿੰਨੇ ਗਾਣੇ ਗਾਏ ਸਰ? ਸਰ ਮੈਂ 100 ਫਿਲਮਾਂ ਕੀਤੀਆਂ। ਮੈਂ ਕਦੀ ਕਾਊਂਟਿੰਗ ਕਰਦਾ ਨਹੀਂ ਸਰ ਚੀਜ਼ਾਂ ਦੀ, ਮੈਂ ਹਿਸਾਬ ਨਹੀਂ ਕਰਦਾ। ਬਿਲਕੁਲ ਸਹੀ। ਇਹ ਜਿੰਨੇ ਅੱਲਾ ਨੇ ਮੈਨੂੰ ਗਵਾਤੇ ਮੈਂ ਗਾ ਦਿੱਤੇ। ਹੁਣ ਫਿਰ ਮੈਂ ਜਦੋਂ ਅੱਲਾ ਕਹੇਗਾ ਮੈਂ ਗਾ ਲਾਂਗਾ। ਤੇ ਆਪਣੇ ਗਾਣਿਆਂ 'ਚੋਂ ਸਭ ਤੋਂ ਬਿਹਤਰੀਨ ਗਾਣਾ ਕਿਹੜਾ ਲੱਗਦਾ ਹੈ? ਮੇਰੇ ਬਹੁਤ ਐਸੇ ਗਾਣੇ ਨੇ ਜਿਹੜੇ ਮੈਨੂੰ ਬਿਹਤਰੀਨ ਲੱਗਦੇ ਨੇ, ਲੇਕਿਨ ਉਹਨੇ ਜ਼ਿਆਦਾ ਲੋਕਾਂ ਨੇ ਨਹੀਂ ਸੁਣੇ। ਅੱਛਾ। ਤੇ ਉਹ ਜੇ ਇੱਕ ਦਿਲਬਰ ਸੇ ਆਂਖ ਮਿਲੀ ਮੈਨੂੰ ਬਹੁਤ ਚੰਗਾ ਲੱਗਦਾ ਜੀ, ਭੀਗੀ ਸ਼ਾਮ ਸੁਹਾਨੀ में। ਔਰ ਧੜਕੇ ਦਿਲ ਮੇਰਾ ਭੀਗੀ ਰਾਤੋਂ में ਇੱਕ ਫਿਲਮ ਸੀ, ਉਹਦਾ ਗਾਣਾ ਸੀ। ਮੈਨੂੰ ਉਹ ਕਈ ਐਸੇ ਗਾਣੇ जैसे सुरमई बादलों के पीछे, छुप गया कि रूट कर, बहुत अच्छा गाना है। ਬਲਕਿ ਕਦੀ ਮੇਰੇ ਬਿਲਕੁਲ ਭਰਾ ਨੇ ਜੀ, ਰਾਹਤ ਫਤਿਹ ਅਲੀ ਖਾਨ ਸਾਹਿਬ, ਅਸੀਂ ਬਹੁਤ ਮਿਲਦੇ ਹਾਂ, ਇੱਥੇ ਹੀ ਬਹਿੰਦੇ ਨੇ, ਅਸੀਂ ਰਾਤ ਇਕੱਠੇ ਬਹਿੰਦੇ ਹਾਂ। ਉਹ ਅਗਰ ਰਾਤ ਨੂੰ ਕਦੀ ਆ ਜਾਣ ਤੇ ਪੂਰੀ ਰਾਤ ਇਹੀ ਗਾਣਾ ਸੁਣਦੇ ਨੇ ਮੇਰੇ। ਅੱਛਾ, ਮਾਸ਼ਾਅੱਲਾ। ਕਿ ਵਾਰਿਸ ਭਾਈ ਮੈਨੂੰ ਇਹੀ ਸੁਣਾਈ ਜੋ ਤੁਸੀਂ। ਸਹੀ। ਤੇ ਉਹ ਬਸ ਇਹ ਜਦੋਂ ਅੱਲਾ ਚਾਹੁੰਦਾ ਕਿਸੇ ਨੂੰ ਅਤਾ ਕਰਨਾ, ਤੇ ਅੱਲਾਹ ਤਾਲਾ ਲੋਕਾਂ ਦੇ ਦਿਲਾਂ 'ਚ ਉਹਦੇ ਸੇ ਪਿਆਰ ਪਾ ਦਿੰਦੇ ਨੇ। ਬੇਸ਼ੱਕ। ਤੇ ਜਦੋਂ ਅੱਲਾਹ ਤਾਲਾ ਕਿਸੇ ਕੋਈ ਚੀਜ਼ ਖੋਹਦੇ ਨੇ ਤੇ ਲੋਕਾਂ ਦੇ ਦਿਲਾਂ 'ਚ ਉਹਦੇ ਸੇ ਨਫ਼ਰਤ ਪੈਦਾ ਕਰ ਦਿੰਦੇ ਨੇ। ਉਹੀ ਬਾਦਸ਼ਾਹ ਹੁੰਦਾ, ਚਾਹੇ ਸ਼ਾਇਰਾਨ ਹੋਵੇ, ਉਹੀ ਕੋਈ ਹੁਕਮਰਾਨ ਹੁੰਦਾ, ਕਦੀ ਉਹ ਜੇਲ੍ਹ 'ਚ ਹੁੰਦਾ ਤੇ ਕਦੀ ਬਾਹਰ ਹੁੰਦਾ। ਤੁਸੀਂ ਸਮਝਦੇ ਹੋ ਕਿ ਤੁਹਾਡੀ ਜਿਹੜੀ ਸ਼ੋਹਰਤ ਹੈ, ਤੁਸੀਂ ਅੱਲਾ ਨੇ ਤੁਹਾਨੂੰ ਜਿਹੜਾ ਮਕਾਮ ਦਿੱਤਾ, ਉਹਦੀ ਵਜ੍ਹਾ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਆਜੀ ਵਾਲੀਆਂ, ਇਹ ਆਜੀ ਉਹਦੀ ਵਜ੍ਹਾ? ਸਰ ਮੈਂ ਆਪਣੇ ਮੂੰਹ ਕੀ ਕਹਿਣਾ, ਮੈਂ ਬਿਲਕੁਲ ਫਕੀਰ ਬੰਦਾ, ਮੈਂ ਬਿਲਕੁਲ ਮਿਟਿਆ ਬੰਦਾ। ਮੈਂ ਸਮਝਦਾ ਕਿ ਮੌਲਵੀਆਂ ਨੇ ਨਾ ਸਾਨੂੰ ਹਮੇਸ਼ਾ ਡਰਾਇਆ ਹੈ ਕਿ ਅੱਲਾਹ ਕੋਲੋਂ ਡਰੋ, ਜਦ ਕਿ ਅੱਲਾਹ ਨਾਲ ਪਿਆਰ ਕਰਨਾ ਚਾਹੀਦਾ। ਅੱਲਾਹ ਤਾਂ ਖੁਦ ਕਹਿੰਦਾ ਮੈਂ 70 ਮਾਵਾਂ ਜਿੰਨਾ ਪਿਆਰ ਕਰਨਾ, ਤੇ ਉਸ ਤੋਂ ਜ਼ਿਆਦਾ ਪਿਆਰ ਤੁਹਾਨੂੰ ਕੌਣ ਕਰ ਸਕਦਾ ਹੈ? ਅੱਲਾਹ ਨਾਲ ਪਿਆਰ ਕਰਨਾ ਚਾਹੀਦਾ, ਅੱਲਾਹ को डरना घटना चाहिए। क्योंकि डरो तो तुम तद कोई गलत काम करो। बेशक। तो जरा गलत काम करो तो बहुत ही डरना चाहिए। तो बहुत ही डरना चाहिए। वैसे तो अल्लाह प्यार करो तुम। बिल्कुल सही। तो जिन्नी आजी जिन्नी तुम सिंपलिसिटी की जिंदगी गुजारोगे, जिन्ने सिंपल रहोगे, उन्ने सुकून च रहोगे। बिल्कुल। जिन्ने ब्रांड कॉन्शियस हो जाओगे, जिन्ने भी मिडल क्लास ने ब्रांड कॉन्शियस ने। जी जी।
ਜਿਹੜੇ ਮਿੱਠੇ ਲੋਕ ਨੇ ਬਹੁਤ ਉੱਪਰ ਨਿਕਲ ਜਾਂਦੇ, ਉਹ ਨਿੱਕਰ ਪਾ ਕੇ ਲੱਗੇ ਫਿਰਦੇ ਨੇ। ਬਿਲਕੁਲ ਸਹੀ। कुछ लोगों ने दसना पैंदा कि मेरे को चीज़ है कि मेरी इज्जत करो। इज्जत आपके किरदार की होती है,